ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਸਤਪਾਲ ਸਿੰਘ ਪੁਰੇਵਾਲ ਦੀ ਸਿਐਟਲ ਤੋਂ। ਇਹ ਲਿਖਦੇ ਹਨ, ਇਹ ਜਵਾਬ ਭਾਈ ਪੰਥਪ੍ਰੀਤ ਸਿੰਘ ਵੱਲੋਂ ਬਾਦਲਕਿਆਂ ਵੱਲੋਂ ਲਗਾਏ ਜਾ ਰਹੇ ਊਲ ਜਲੂ ਦੋਸ਼ਾਂ ਦੇ ਜਵਾਬ ਵਿੱਚ ਹੈ। ਇਹ ਲਿਖਦੇ ਹਨ, ਸਰਦਾਰ ਬਾਦਲ ਦੱਸੇ ਕਿ ਵੋਟਾਂ ਖਾਤਰ ਸਵਾਂਗਧਾਰੀ ਸੌਦਾ ਸਾਧ ਵਿਰੁੱਧ ਦਰਜ ਹੋਏ ਧਾਰਾ 295A ਦਾ ਕੇਸ ਵਿਦੇਸ਼ੀ ਏਜੰਸੀ ਨੇ ਵਾਪਸ ਲਿਆ ਸੀ। ਬਿਨਾਂ ਹੀ ਕਸੂਰ ਮੰਨੇ ਅਤੇ ਬਿਨਾਂ ਹੀ ਮਾਫੀ ਮੰਗਣ ਤੋਂ ਉਸ ਨੂੰ ਅਕਾਲ ਤਖਤ ਤੋਂ ਮਾਫੀ ਦਾ ਹੁਕਮਨਾਮਾ ਜਾਰੀ ਕਰਵਾ ਕੇ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਮਿੱਟੀ ਵਿੱਚ ਕਿਸ ਵਿਦੇਸ਼ੀ ਏਜੰਸੀ ਨੇ ਮਿਲਾਇਆ ਹੈ। ਗੁਰਮੀਤ ਰਾਮ ਰਹੀਮ ਤਾਂ ਕਹਿ ਰਿਹਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਨਾ ਹੀ ਕੋਈ ਮਾਫੀ ਮੰਗੀ ਹੈ। ਉਸ ਅਨੁਸਾਰ ਸਿੱਖ ਡੇਰਾ ਪ੍ਰੇਮੀਆਂ ਦਾ ਵਿਵਾਦ ਖਤਮ ਕਰਨ ਲਈ ਜਿਸ ਚਿੱਠੀ ਤੇ ਦਸਤਖਤ ਕਰਨ ਲਈ ਉਸ ਨੂੰ ਕਿਹਾ ਗਿਆ ਸੀ, ਉਹਨਾਂ ਉਸੇ ਤੇ ਦਸਤਖਤ ਕਰ ਦਿੱਤੇ ਸਨ। ਸੋ ਸਰਦਾਰ ਬਾਦਲ ਹੀ ਦੱਸੇ ਕਿ ਕਿਸ ਵਿਦੇਸ਼ੀ ਏਜੰਸੀ ਉਸ ਤੋਂ ਦਸਤਖਤ ਕਰਵਾ ਕੇ ਅਕਾਲ ਤਖਤ ਤੋਂ ਮਾਫੀ ਦਵਾਈ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਖਬਾਰੀ ਬਿਆਨਾਂ ਰਾਹੀਂ ਕੌਮ ਨੂੰ ਦੱਸ ਚੁੱਕੇ ਹਨ ਕਿ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਪਹੁੰਚੇ ਹੁਕਮਾਂ ਤੇ ਉਹ ਤਾਂ ਸਿਰਫ ਦਸਤਖਤ ਹੀ ਕਰਦੇ ਸਨ। ਇਸੇ ਤਰ੍ਹਾਂ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ, ਜਿਸ ਨੂੰ ਅਸੀਂ ਤਾਂ ਜਥੇਦਾਰ ਮੰਨਦੇ ਹੀ ਨਹੀਂ, ਉਸ ਨੂੰ ਜਿਸ ਸਮੇਂ ਪੰਜਾਂ ਦੀ ਮੀਟਿੰਗ ਵਿੱਚ ਬਿਠਾਉਣ ਤੇ ਰੋਕ ਲਾ ਦਿੱਤੀ ਸੀ, ਉਸ ਨੇ ਬਿਆਨ ਦਿੱਤਾ ਸੀ ਕਿ ਹਰਚਰਨ ਸਿੰਘ ਬੈਂਸ ਖੁਦ ਪੰਜਾਂ ਦੀ ਮੀਟਿੰਗ ਵਿੱਚ ਬੈਠ ਕੇ ਸਾਥੋਂ ਹੁਕਮਨਾਮੇ ਲਿਖਾਉਂਦਾ ਹੈ, ਜਿਸ ਤੇ ਸਾਨੂੰ ਮਜਬੂਰਨ ਦਸਤਖਤ ਕਰਨੇ ਪੈਂਦੇ ਹਨ। ਸੋ ਜਦੋਂ ਤਿੰਨ ਜਥੇਦਾਰ ਹੁਕਮਨਾਮਿਆਂ ਦੀ ਸੱਚਾਈ ਆਪਣੇ ਜ਼ੁਬਾਨੀ ਦੱਸ ਰਹੇ ਹਨ ਤਾਂ ਸਰਦਾਰ ਬਾਦਲ ਦੱਸਣ ਕਿ ਇਹ ਸਭ ਕੁਝ ਕਿਹੜੀ ਏਜੰਸੀ ਕਰਵਾ ਕੇ ਅਕਾਲ ਤਖਤ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਕਰਨ ਤੋਂ ਪੁਲਿਸ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਲਈ ਸ਼ਾਂਤਮਈ ਧਰਨੇ ਦੌਰਾਨ ਬਾਣੀ ਪੜ੍ਹਦੇ ਸਿੱਖਾਂ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ। ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਸ ਵਿਦੇਸ਼ੀ ਏਜੰਸੀ ਨੇ ਕਰਵਾਇਆ ਸੀ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਉਠਾਉਣ ਤੋਂ ਪੰਜਾਬ ਸਰਕਾਰ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੋਇਆ ਹੈ। ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਥ ਵਿਰੋਧੀ ਡੇਰਿਆਂ ਦੇ ਸਮਰਥਕਾਂ ਅਤੇ ਪੰਥਕ ਧਿਰਾਂ ਦੇ ਪ੍ਰਦਰਸ਼ਨਾਂ ਨਾਲ ਨਜਿੱਠਣ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਹੁੰਚ ਅਪਣਾਉਣ ਦੀ ਸਲਾਹ ਕਿਹੜੀਆਂ ਵਿਦੇਸ਼ੀ ਏਜੰਸੀਆਂ ਦੇ ਰਹੀਆਂ ਹਨ, ਜਿਸ ਕਾਰਨ ਡੇਰਾਦਾਰਾਂ ਦੇ ਸਮਰਥਕਾਂ ਤਾਂ ਭਾਵੇਂ ਰੇਲਾਂ ਰੋਕਣ, ਬੱਸਾਂ ਅਤੇ ਹੋਰ ਸਰਕਾਰੀ ਗੈਰ ਸਰਕਾਰੀ ਜਾਇਦਾਦਾਂ ਦੀ ਸਾੜ ਫੂਕ ਕਰਨ, ਉਹਨਾਂ ਤੇ ਤਾਂ ਕੋਈ ਕਦੀ ਹਲਕਾ ਲਾਠੀ ਚਾਰਜ ਵੀ ਨਾ ਕਰਨਾ, ਪਰ ਪੰਥਕ ਧਿਰਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਗੋਲੀ ਚਲਾ ਕੇ ਸ਼ਹੀਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਅਤੇ ਕਿਸੇ ਵੀ ਕੇਸ ਵਿੱਚ ਅੱਜ ਤੱਕ ਗੋਲੀ ਚਲਾਉਣ ਵਾਲੇ ਕਿਸੇ ਪੁਲਿਸ ਮੁਲਾਜ਼ਮ ਵਿਰੁੱਧ ਸਰਕਾਰ ਨੂੰ ਕੋਈ ਕਾਰਵਾਈ ਕਰਨ ਤੋਂ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੈ। ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉਹਨਾਂ ਨੂੰ ਖੁਦਕੁਸ਼ੀਆਂ ਕਰਨ ਦੇ ਰਾਹ ਪਾਉਣ ਲਈ ਨਕਲੀ ਦਵਾਈਆਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀ ਵਿਦੇਸ਼ੀ ਏਜੰਸੀਆਂ ਨੇ ਖਰੀਦ ਕੇ ਪੰਜਾਬ ਸਰਕਾਰ ਨੂੰ ਦਿੱਤੀਆਂ ਸਨ ਜਾਂ ਖਰੀਦਣ ਲਈ ਸਲਾਹ ਦਿੱਤੀ ਸੀ। ਨਕਲੀ ਦਵਾਈਆਂ ਦੀ ਖਰੀਦ ਚੋਂ ਕਮਿਸ਼ਨ ਦੇ ਦਿੱਤੇ ਜਾਣ ਵਾਲੇ 90 ਲੱਖ ਰੁਪਏ ਜੋ ਫੜੇ ਗਏ ਉਹ ਵਿਦੇਸ਼ੀ ਏਜੰਸੀ ਨੂੰ ਦਿੱਤੇ ਜਾਣੇ ਸਨ। ਕੀ ਪੰਜਾਬ ਵਿੱਚ ਰੇਤਾ, ਬਜਰੀ ਅਤੇ ਰੋਜ਼ਗਾਰ ਦੇ ਹੋਰ ਸਾਰੇ ਸਾਧਨਾਂ ਤੇ ਕਬਜ਼ਾ ਵੀ ਵਿਦੇਸ਼ੀ ਏਜੰਸੀ ਨੇ ਹੀ ਕੀਤਾ ਹੋਇਆ ਹੈ। ਬਾਦਲ ਦਲ ਦੀਆਂ ਰੈਲੀਆਂ ਵਿੱਚ ਪਹੁੰਚਣ ਵਾਲਿਆਂ ਨੂੰ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਵੀ ਵਿਦੇਸ਼ੀ ਏਜੰਸੀਆਂ ਹੀ ਵੰਡ ਰਹੀ ਹੈ। ਜੇ ਇਹ ਸਭ ਕੁਝ ਵਿਦੇਸ਼ੀ ਏਜੰਸੀਆਂ ਹੀ ਕਰ ਰਹੀਆਂ ਹਨ ਤਾਂ ਕੀ ਇਨਸਾਫ ਮੰਗਦੇ ਕਿਸਾਨਾਂ, ਮਜ਼ਦੂਰਾਂ ਅਤੇ ਬੇਰੋਜ਼ਗਾਰ ਤੇ ਡਾਂਗ ਚਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਵਾਲੇ ਸਿੱਖਾਂ ਤੇ ਗੋਲੀ ਚਲਾਉਣ ਦੀ ਸੇਵਾ ਹੀ ਬਾਦਲ ਦਲ ਭਾਜਪਾ ਸਰਕਾਰ ਨੇ ਆਪਣੇ ਜ਼ਿੰਮੇ ਲਈ ਹੋਈ ਹੈ। ਰਾਜ ਨਹੀਂ, ਸੇਵਾ ਦਾ ਅਰਥ ਕੀ ਇਹੋ ਕੱਢਿਆ ਜਾਵੇ ਕਿ ਪੰਜਾਬ 'ਚ ਰਾਜ ਵਿਦੇਸ਼ੀਆਂ ਏਜੰਸੀਆਂ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਕੁੱਟਣ ਤੇ ਲੁੱਟਣ ਦੀ ਸੇਵਾ ਹੀ ਬਾਦਲ ਪਰਿਵਾਰ ਨੇ ਆਪਣੇ ਜ਼ਿੰਮੇ ਲਈ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ, ਜੇ ਰਾਜ ਨਹੀਂ ਸੇਵਾ ਦਾ ਇਹੀ ਭਾਵ ਹੈ ਤਾਂ ਇਹ ਪੰਜਾਬੀਆਂ ਨੂੰ ਕਦਾਜਿਤ ਪ੍ਰਵਾਨ ਨਹੀਂ ਅਤੇ ਇਸ ਵਿਰੁੱਧ ਸਿੱਖਾਂ, ਕਿਸਾਨਾਂ, ਮਜ਼ਦੂਰਾਂ ਅਤੇ ਰੋਜ਼ਗਾਰ ਮੰਗਦੇ ਨੌਜਵਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਅਤੇ ਇਸ ਗੁੱਸੇ ਵਿੱਚ ਵਿਦੇਸ਼ੀ ਏਜੰਸੀਆਂ ਦਾ ਹੱਥ ਦੱਸ ਕੇ ਬਾਦਲ ਪਰਿਵਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾ ਨਹੀਂ ਸਕਦਾ। ਜੀ ਡਾਕਟਰ ਸਾਹਿਬ, ਅਸੀਂ ਸਮਝਦੇ ਹਾਂ ਕਿ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੇ ਜਿਵੇਂ ਬਾਦਲੀਲ ਤਰੀਕੇ ਦੇ ਨਾਲ
ਬਾਦਲਾਂ ਦੇ ਪ੍ਰੋਪੇਗੈਂਡੇ ਦਾ ਜਵਾਬ ਦਿੱਤਾ ਹੈ। ਇਸ ਤੋਂ ਚੰਗਾ ਹੋਰ ਕੋਈ ਤਰੀਕਾ ਨਹੀਂ ਸੀ ਹੋ ਸਕਦਾ ਜਾਂ ਇਸ ਤੋਂ ਬੈਟਰ ਨਹੀਂ ਸੀ ਕਿਹਾ ਜਾ ਸਕਦਾ ਜੀ। ਉਹਨਾਂ ਨੇ ਬਿਲਕੁਲ ਔਰ ਬਿਨਾ ਜਿਹਨੂੰ ਕਹਿੰਦੇ ਨੇ ਅਨਬਾਇਸਡ ਪਰ ਅੱਖਾਂ ਖੋਲਣ ਵਾਲੇ ਤੱਥ, ਕਿਉਂਕਿ ਸਾਡੇ ਚੋਂ ਵੀ ਬਹੁਤ ਸਾਰਿਆਂ ਨੂੰ ਜਦੋਂ ਨਵੀਆਂ ਘਟਨਾਵਾਂ ਆਉਂਦੀਆਂ ਪੁਰਾਣੀਆਂ ਭੁੱਲ ਜਾਂਦੀਆਂ ਜੀ ਜੀ, ਲੇਕਿਨ ਉਹਨਾਂ ਨੇ ਸਿਸਟੇਮੈਟਿਕਲੀ ਸੌਦਾ ਸਾਧ ਦੇ ਮਾਫੀਨਾਮੇ ਤੋਂ ਸ਼ੁਰੂ ਕਰਕੇ, ਕਿਉਂਕਿ ਇਹ ਬਾਰ-ਬਾਰ ਕਹਿ ਰਹੇ ਨੇ, ਸੁਖਬੀਰ ਦਾ ਇੰਟਰਵਿਊ ਪੀਟੀਸੀ ਤੇ ਚੱਲ ਰਿਹਾ ਸੀ ਜਿਹੜਾ ਪਿਛਲੇ ਦਿਨਾਂ 'ਚ ਵੀ, ਉਹਨੇ ਕਿਹਾ ਜੀ ਅਸੀਂ ਸੀਬੀਆਈ ਨੂੰ ਇਨਕੁਆਇਰੀ ਇਸ ਲਈ ਦਿੱਤੀ ਹੈ ਤਾਂ ਬਹੁਤ ਵਿਦੇਸ਼ੀ ਏਜੰਸੀਆਂ ਜਦੋਂ ਸਾਹਮਣੇ ਆਏਗੀ 4-6 ਮਹੀਨੇ ਬਾਅਦ ਅੱਖਾਂ ਖੁੱਲ ਜਾਣਗੀਆਂ ਕਿ ਕਿਸ ਲੈਵਲ ਦੀ ਅੰਤਰਰਾਸ਼ਟਰੀ ਇਹ ਸਾਜ਼ਿਸ਼ ਸਾਡੇ ਖਿਲਾਫ ਹੋ ਰਹੀ ਹੈ। ਲੇਕਿਨ ਇਹਨਾਂ ਨੇ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੇ ਪੁੱਛਿਆ ਹੈ ਕਿ ਵੀ ਜਦੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਦੇ ਖਿਲਾਫ 295A ਦਾ ਜਿਹੜਾ ਕੇਸ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਥੱਲੇ ਸੀ ਉਹ ਵਾਪਸ ਲਿਆ ਸੀ ਬਾਦਲ ਸਰਕਾਰ ਨੇ ਆਪਣੇ ਜਥੇਦਾਰ ਤੋਂ ਹੀ ਪ੍ਰੈਸ਼ਰ ਪਵਾ ਕੇ, ਬਾਅਦ ਦੇ ਵਿੱਚ ਫਿਰ ਹੋਇਆ ਉਹਨੇ ਕਿਹਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਇਹ ਵਿਦੇਸ਼ੀ ਏਜੰਸੀਆਂ ਨੇ ਕਿਹਾ ਸੀ ਇਹਨਾਂ ਨੂੰ ਕਿ ਵੀ ਉਹ ਕੇਸ ਵਾਪਸ ਲਓ। ਫਿਰ ਉਹਨਾਂ ਨੇ ਕਿਹਾ ਜੀ ਮਾਫੀਨਾਮਾ ਜਿਹੜਾ ਜਥੇਦਾਰਾਂ ਨੇ ਕਮਰਾ ਬੰਦ ਕੀਤਾ ਔਰ ਕਮਰਾ ਖੋਲ੍ਹਿਆ ਤੇ ਮਾਫੀਨਾਮੇ ਦੀ ਚਿੱਠੀ ਜਾਰੀ ਹੋ ਗਈ, ਇਹ ਕਿਹੜੀਆਂ ਇਹ ਵੀ ਵਿਦੇਸ਼ੀ ਏਜੰਸੀਆਂ ਨੇ ਮਾਫੀਨਾਮਾ ਦਵਾਇਆ ਸੀ ਸੌਦਾ ਸਾਧ ਨੂੰ ਜੀ। ਫਿਰ ਕਹਿੰਦੇ ਵੀ ਉਹ ਤਾਂ ਕਹੀ ਜਾਂਦਾ ਵੀ ਮੈਨੂੰ ਤਾਂ ਜਿੱਦਾਂ ਦਾ ਕਿਹਾ ਮੈਂ ਦਸਤਖਤ ਕਰਤੇ, ਮੈਨੂੰ ਤਾਂ ਪਤਾ ਵੀ ਨਹੀਂ ਹੈ। ਸੋ ਉਹਨਾਂ ਨੇ ਕਿਹਾ ਜੀ ਇਹ ਵੀ ਵਿਦੇਸ਼ੀ ਏਜੰਸੀਆਂ ਨੇ ਕੀਤਾ ਸੀ। ਫਿਰ ਉਹਨਾਂ ਨੇ ਕੋਟ ਕੀਤਾ ਕਿਉਂਕਿ ਇਹ ਔਨ ਰੈਕਰਡ ਹੈ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਕਿਹਾ, ਜਿਹੜੇ ਪਟਨਾ ਸਾਹਿਬ ਤੋਂ ਇਕਬਾਲ ਸਿੰਘ ਹੈ ਤਾਂ ਉਹ ਠੱਗ ਕਿਸਮ ਦਾ ਬੰਦਾ, ਪਰ ਇੱਕ ਵਾਰੀ ਉਹਨੂੰ ਪੰਜਾਂ ਦੇ ਵਿੱਚ ਬਹਿਣ ਤੋਂ ਰੋਕ ਦਿੱਤਾ ਸੀ, ਉਹਨੇ ਤਾਂ ਖੁੱਲ੍ਹੇਆਮ ਕਿਹਾ ਸੀ, ਉਹਨੇ ਕਿਹਾ ਜੀ ਇਹ ਮੀਡੀਆ ਐਡਵਾਈਜ਼ਰ ਬਾਦਲ ਦਾ ਹਰਚਰਨ ਸਿੰਘ ਬੈਂਸ ਇਹ ਵਿੱਚ ਬੈਠਾ ਹੁੰਦਾ, ਸਾਨੂੰ ਇਹ ਤਾਂ ਲਿਖਾਂਦਾ ਇਹ ਆ, ਅਸੀਂ ਤਾਂ ਉੱਥੇ ਦਸਤਖਤ ਹੀ ਕਰਦੇ। ਤੇ ਇਸੇ ਤਰ੍ਹਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉਹਨਾਂ ਨੇ ਵੀ ਕਿਹਾ ਸੀ ਵੀ ਹੁਕਮਨਾਮੇ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਆਉਂਦੇ ਨੇ ਤੇ ਅਸੀਂ ਤਾਂ ਉੱਥੇ ਦਸਤਖਤ ਹੀ ਕਰਦੇ ਰਹੇ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਫਿਰ ਦੱਸਣ ਵੀ ਕਿਹੜੀਆਂ ਏਜੰਸੀਆਂ ਇਹ ਭੇਜਦੀਆਂ ਨੇ ਜਿਹੜੇ ਹੁਕਮਨਾਮਿਆਂ ਦੇ ਉੱਤੇ ਦਸਤਖਤ ਹੁੰਦੇ ਨੇ, ਇਹ ਵੀ ਵਿਦੇਸ਼ੀ ਏਜੰਸੀਆਂ ਭੇਜਦੀਆਂ ਜੀ। ਫਿਰ ਉਹਨਾਂ ਨੇ ਕਿਹਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਹੋਈ, ਇਹ ਵੀ ਵਿਦੇਸ਼ੀ ਏਜੰਸੀਆਂ ਨੇ ਕਰਾਈ ਤੇ ਪੁਲਿਸ ਨੂੰ ਵਿਦੇਸ਼ੀ ਏਜੰਸੀਆਂ ਨੇ ਰੋਕਿਆ ਕਿ ਚੋਰੀ ਕਰਨ ਵਾਲਿਆਂ ਨੂੰ ਉਹ ਜਿਹੜੇ ਨੇ ਉਹ ਫੜਨ ਜਾਂ ਉਹਨਾਂ ਨੂੰ ਆਨਸਰੇਬਲ ਨਾ ਬਣਾਉਣ। ਫਿਰ ਉਹਨੂੰ ਕਿਹਾ ਜੀ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਇਆ, ਇਹ ਵੀ ਵਿਦੇਸ਼ੀ ਏਜੰਸੀਆਂ ਨੇ ਕਰਾਇਆ, ਵਿਦੇਸ਼ੀ ਏਜੰਸੀਆਂ ਨੇ ਕਿਹਾ ਕਿ ਵੀ ਇਸ ਕੈਲੰਡਰ ਨੂੰ ਖਤਮ ਕਰੋ। ਫਿਰ ਸਿਆਸੀ ਕੈਦੀਆਂ ਦੀ ਰਿਹਾਈ ਪੰਜਾਬ 'ਚ ਇਹਨੂੰ ਵਿਦੇਸ਼ੀ ਏਜੰਸੀਆਂ ਨੇ ਰੋਕਿਆ ਹੋਇਆ ਕਿ ਵੀ ਬਾਦਲ ਜਿਹੜਾ ਉਹ ਰਿਹਾ ਨਹੀਂ ਕਰ ਰਿਹਾ ਵੀ ਉਹਨੂੰ ਵਿਦੇਸ਼ੀ ਏਜੰਸੀਆਂ ਕਹਿੰਦੀਆਂ ਵੀ ਨਾ ਕਰ ਜੀ। ਫਿਰ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਸੌਦਾ ਸਾਧ ਵਾਲੇ ਨੇ ਉਹ ਗੱਡੀਆਂ ਰੋਕਣ, ਬੱਸਾਂ ਰੋਕਣ, ਲਾਈਫ ਡਿਸਰਪਟ ਕਰਨ, ਉਹਨਾਂ ਤੇ ਹਲਕਾ ਲਾਠੀ ਚਾਰਜ ਵੀ ਨਹੀਂ ਹੁੰਦਾ। ਔਰ ਇਧਰ ਜੇ ਸ਼ਾਂਤਮਈ ਤਰੀਕੇ ਦੇ ਨਾਲ ਸਿੱਖ ਪ੍ਰੋਟੈਸਟ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਤੇ ਉਹਨਾਂ ਨੂੰ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਜਾਂਦਾ। ਫਿਰ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਇਹ ਵੀ ਉਹਨਾਂ ਨੂੰ ਏਜੰਸੀਆਂ ਕਹਿੰਦੀਆਂ ਵੀ ਗੋਲੀ ਚਲਾਓ, ਵਿਦੇਸ਼ੀ ਏਜੰਸੀਆਂ। ਫਿਰ ਉਹਨਾਂ ਨੇ ਜਿਹੜਾ ਇੱਕ ਵੱਡਾ ਸਕੈਂਡਲ ਨਕਲੀ ਦਵਾਈਆਂ ਦੀ ਖਰੀਦ ਦਾ ਆਇਆ ਜਿਹਦੇ ਥੱਲੇ ਚਿੱਟੀ ਸੁੰਡੀ ਨੇ ਉਹ ਨਰਮੇ ਨੂੰ ਮਾਰ ਦਿੱਤਾ ਔਰ ਇੰਨੀ ਤਬਾਹੀ ਹੋਈ ਕਿ ਦਰਜਨਾਂ ਕਿਸਾਨਾਂ ਨੇ ਆਤਮਘਾਤ ਕੀਤਾ ਔਰ ਇਹ ਆਇਆ ਕਿ 90 ਲੱਖ ਰੁਪਈਆ ਜਿਹੜਾ ਉਹਦੇ 'ਚ ਐਕਸਚੇਂਜ ਹੋਇਆ ਜਾਲੀ ਦਵਾਈਆਂ। ਉਹਨਾਂ ਨੇ ਕਿਹਾ ਜੀ ਇਹ ਵੀ ਵਿਦੇਸ਼ੀ ਏਜੰਸੀਆਂ ਨੇ ਕੀਤਾ, ਉਹ ਲੈ ਗਏ ਵਿਦੇਸ਼ੀ ਏਜੰਸੀਆਂ ਵਾਲੇ। ਫਿਰ ਰੇਤਾ, ਬਜਰੀ, ਰੋਜ਼ਗਾਰ ਦੇ ਸਾਰੇ ਸਾਧਨ ਖਤਮ ਕਰ ਦੇਣੇ ਵੀ ਇਹ ਵੀ ਵਿਦੇਸ਼ੀ ਏਜੰਸੀਆਂ ਕਰ ਰਹੀਆਂ। ਤੇ ਵੀ ਤੁਹਾਡੀਆਂ ਰੈਲੀਆਂ 'ਚ ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਔਰ ਭੁੱਕੀ ਜਿਸ ਦੀਆਂ ਤਸਵੀਰਾਂ ਮੀਡੀਆ 'ਚ ਆਈਆਂ ਨੇ ਇਹ ਵਿਦੇਸ਼ੀ ਏਜੰਸੀਆਂ ਭੇਜਦੀਆਂ ਪੇਟੀਆਂ ਸ਼ਰਾਬ ਦੀਆਂ ਕਿ ਭੁੱਕੀ ਲੋਕਾਂ ਨੂੰ ਦਿਓ। ਤੇ ਉਹਨਾਂ ਨੇ ਕਿਹਾ ਜੀ ਜੇ ਸਭ ਕੁਝ ਵਿਦੇਸ਼ੀ ਏਜੰਸੀਆਂ ਹੀ ਕਰਦੀਆਂ ਫਿਰ ਰਾਜ ਤਾਂ ਵਿਦੇਸ਼ੀ ਏਜੰਸੀਆਂ ਦਾ ਹੋਇਆ, ਇਹਦਾ ਮਤਲਬ ਵੀ ਤੁਹਾਨੂੰ ਸਿਰਫ ਉਹਨਾਂ ਨੇ ਕੁੱਟਣ ਤੇ ਲੁੱਟਣ ਦੀ ਸੇਵਾ ਦਿੱਤੀ ਹੋਈ ਹੈ। ਰਾਜ ਤਾਂ ਏਜੰਸੀਆਂ ਦਾ, ਤੁਹਾਡਾ ਕੰਮ ਕੁੱਟਣਾ ਤੇ ਲੁੱਟਣਾ। ਤੇ ਉਹਨਾਂ ਨੇ ਕਿਹਾ ਵੀ ਇਹੀ ਜਿਹੜੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਸੇਵਾ ਅਸੀਂ ਕਰ ਰਹੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ, ਉਹਨਾਂ ਦਾ ਵੈਸੇ ਵੀ ਸਟਾਈਲ ਬੜਾ ਸਟੇਟ ਜਿਹਾ ਹੁੰਦਾ ਪਰ ਇਹਦੇ 'ਚ ਜਿਵੇਂ ਉਹਨਾਂ ਨੇ ਘਟਨਾਕ੍ਰਮ ਬਿਆਨੇ ਔਰ ਅਸੀਂ ਭਾਈ ਸਤਪਾਲ ਸਿੰਘ ਪੁਰੇਵਾਲ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਲੰਬੀ ਚੌੜੀ ਵੀਡੀਓ 'ਚੋਂ ਜਿਹੜੇ ਨੇ ਰੈਲੇਵੈਂਟ ਫੈਕਟਸ ਕੱਢ ਕੇ ਸਾਨੂੰ ਭੇਜੇ ਨੇ ਔਰ ਅਸੀਂ ਉਹਨਾਂ ਦੇ ਆਰਗੂਮੈਂਟ ਦੇ ਅੱਖਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਡਾਕਟਰ ਸਾਹਿਬ ਇਸ ਨਾਲ